जी। अस्सलाम वालेकुम। वालेकुम अस्सलाम। जी इंशाल्लाह गल कर रही हूँ। जी बिस्मिल्लाह जी आया नु। हाँ प्रोग्राम ਅੱਜ ਦਾ ਤੇ ਬਹੁਤ ਜ਼ਬਰਦਸਤ ਹੈ ਕਿ ਮੈਂ ਸਿਰਫ ਇਹ ਕਹਿੰਦੀ ਕਿ ਮੈਂ ਕਿ ਹੁਣ ਖਤਮ ਹੋ ਰਿਹਾ ਹੈ ਇਹਨੂੰ हाँ ਅਗਲੇ ਹਫਤੇ ਤੱਕ हाँ ਡਿਲੇ ਕਰਨਾ ਇਸ ਮੌਜੂਦ ਨੂੰ। हाँ हाँ। ਕੀ ਗੱਲ ਕਰਦੇ ਹੋ ਆਪਣੇ ਆਪ ਨਾਲ? ਬਹੁਤ ਸਾਰੀਆਂ ਗੱਲਾਂ ਆਪਣੇ ਆਪ ਨਾਲ ਤੇ ਹੁੰਦੀਆਂ ਨੇ। ਹੂੰ ਆਪਣੇ ਆਪ ਨਾਲ ਸਵਾਲ ਹੁੰਦੇ ਨੇ ਕਿ ਅੱਲਾਹ ਤਾਲਾ ਨੇ ਕਿਉਂ ਪੈਦਾ ਫਰਮਾਇਆ, ਮੇਰਾ ਕੀ ਕੰਮ ਇਸ ਦੁਨੀਆ ਤੇ, ਹੂੰ ਹੂੰ ਮੇਰੇ ਬਾਕੀ ਸਭ ਨਾਲ ਕੀ ਤਾਲੁਕਾਤ ਨੇ ਜਾਂ ਮੈਂ ਕਿਸ ਤਰ੍ਹਾਂ ਲੈ ਕੇ ਚੱਲਣੀ ਹੈ, ਹੂੰ ਕੀ ਮੈਨੂੰ ਕਰਨਾ ਚਾਹੀਦਾ। ਹੂੰ ਤੇ ਕਦੀ ਸਵਾਲ ਮਿਲ ਜਵਾਬ ਮਿਲ ਜਾਂਦੇ ਨੇ, ਬਲਕਿ ਬਾਅਦ ਵਕਤ ਅਕਸਰ ਐਸਾ ਹੀ ਹੁੰਦਾ ਕਿ ਕਦੀ ਕਿਸੇ ਕੋਲੋਂ ਜਵਾਬ ਮਿਲ ਜਾਂਦਾ ਹੈ, ਐਸੇ ਤਰੀਕੇ ਨਾਲ ਮਿਲਦਾ ਹੈ ਕਿ ਬੰਦੇ ਦੇ ਵਹਿਮ ਗੁਮਾਨ ਵਿੱਚ ਵੀ ਨਹੀਂ ਹੁੰਦਾ। ਹੂੰ ਤੇ ਅੱਲਾਹ ਤਾਲਾ ਦੀ ਮਦਦ ਹਰ ਹਾਲ ਵਿੱਚ ਸ਼ਾਮਲ ਹੁੰਦੀ ਹੈ। ਤੇ ਦੂਸਰਾ ਉਹਦੀ ਕੁਦਰਤ ਨੂੰ ਦੇਖ ਕੇ, ਉਹਦੇ ਨਜ਼ਾਰਿਆਂ ਨੂੰ ਦੇਖ ਕੇ ਵੀ ਬੜਾ ਕੁਛ ਸਵਾਲ ਵੀ ਆਉਂਦੇ ਨੇ। ਸਵਾਲ ਉੱਠਦੇ ਨੇ ਬਹੁਤ ਸਾਰੇ। ਹਾਂਜੀ ਹੂੰ ਬਿਲਕੁਲ। ਹੂੰ ਔਰ ਬਾਅਦ ਦਫਾ ਉਹਦਾ ਹੁਸਨ ਇੰਨਾ ਕੁ ਨਜ਼ਰ ਆਉਂਦਾ ਕਿ ਉੱਥੇ ਹੂੰ ਸਜਦਾ ਵੀ ਹੋ ਜਾਂਦਾ, ਦਿਲ ਤੋਂ ਵੀ ਤੇ ਨਜ਼ਰਾਂ ਤੋਂ ਵੀ, ਹੂੰ ਹੂੰ ਤੇ ਰਿਸ਼ਤਿਆਂ ਦੇ ਮੁਕਾਮ ਤੋਂ ਵੀ ਪਤਾ ਚੱਲਦਾ ਕਿ ਕੀ ਸਾਡਾ ਮਕਸਦ ਹੈ ਜ਼ਿੰਦਗੀ ਦਾ। ਆਪਣੇ ਆਪ ਨੂੰ, ਆਪਣੇ ਨਫਸ ਨੂੰ ਪਹਿਚਾਨਣ ਦੀ ਕੋਸ਼ਿਸ਼ ਵਿੱਚ ਅੱਛਾ, ਵੀ। ਆਪਣੇ ਆਪ ਤੋਂ ਜਿਹੜੇ ਬਹੁਤ ਸਾਰੇ ਕਦੇ ਤੁਸੀਂ ਸਵਾਲਾਤ ਕਰਦੇ ਹੋ, ਉਹਨੇ ਚੋਂ ਤੁਹਾਨੂੰ ਬਹੁਤ ਖੁਸ਼ ਕਰਨ ਵਾਲਾ ਜਾਂ ਬਹੁਤ ਡਰਾ ਦੇਣ ਵਾਲਾ ਕਿਹੜਾ ਸਵਾਲ ਹੁੰਦਾ ਹੈ? ਆਹ ਡਰਾ ਦੇਣ ਵਾਲਾ ਐਸਾ ਇੰਨਾ ਨਹੀਂ ਹੁੰਦਾ। ਹੁੰਦਾ ਹੈ ਕਿ ਸਿਰਫ ਉਹਦੇ ਤੋਂ ਡਰ ਹੁੰਦਾ ਕਿ ਉਹਦੀ ਨਾਫਰਮਾਨੀ ਕਰ ਰਹੇ ਆ। ਹਾਂ ਤੇ ਲੇਕਿਨ ਫਿਰ ਇਹ ਹੁੰਦਾ ਕਿ ਉਹਦੇ ਨਾਲ ਮੁਹੱਬਤ ਵੀ ਇੰਨੀ ਹੈ ਹਾਂ ਕਿ ਜਿਸ ਤਰ੍ਹਾਂ ਕਹਿੰਦੇ ਨੇ ਕਿ ਜਿਹਦੇ ਨਾਲ ਬਹੁਤ ਜ਼ਿਆਦਾ ਬੰਦਾ ਮੁਹੱਬਤ ਕਰਦਾ ਹੈ ਹਾਂ। ਤੇ ਡਰਦਾ ਵੀ ਉਹਦੇ ਕੋਲੋਂ ਹੈ ਤੇ ਨਾਫਰਮਾਨੀ ਵੀ ਉਹਦੀ ਬਹੁਤੀ ਕਰ ਜਾਂਦਾ ਹੈ। ਅੱਛਾ, ਫਿਰ ਉਹਦੀ ਮੁਹੱਬਤ ਵੀ ਜਿਹੜੀ ਹੈ ਨਾ, ਉਹ ਡਰ ਤੇ ਵੀ ਗਾਲਬ ਆ ਜਾਂਦੀ ਹੈ ਠੀਕ ਹੋ ਗਿਆ, ਠੀਕ ਹੋ ਗਿਆ। ਤੇ ਸਕੂਨ ਵੀ ਦਿੰਦੀ ਹੈ। ਫਿਰ ਹੂੰ ਇਹੀ ਕਿ ਜਿਸ ਤਰ੍ਹਾਂ ਇੱਕ ਬੱਚਾ ਛੋਟਾ ਜਿਹਾ ਹੂੰ ਕਿ ਮਾਂ ਉਹਨੂੰ ਕੋਲੋਂ ਨਿਕਲਦਾ ਗੋਦ ਚੋਂ, ਥੋੜਾ ਹੂੰ ਜਿਹਾ ਡਰਦਾ ਹੈ, ਅੱਗੇ ਜਾਂਦਾ ਖੇਡਦਾ, ਮਾਂ ਹੂੰ ਰੋਕਦੀ ਹੈ ਇਸ ਪਾਸੇ ਹੂੰ ਨਹੀਂ ਜਾਣਾ, ਹੂੰ ਤੇ ਉਹ ਟੁਰਦਾ ਜਾਂਦਾ ਹੈ। ਲੇਕਿਨ ਹੂੰ ਮਾਂ ਜਦੋਂ ਆਵਾਜ਼ ਦਿੰਦੀ ਹੈ ਵਾਪਸ ਆ ਜਾਂਦਾ ਹੈ। ਲੇਕਿਨ ਫਿਰ ਉਹ ਇੰਨਾ ਅੱਗੇ ਨਿਕਲ ਜਾਂਦਾ ਕਿ ਉਹ ਜਿਸ ਤਰ੍ਹਾਂ ਮਾਂ ਨੂੰ ਭੁੱਲ ਜਾਂਦਾ ਹੈ, ਹਾਂ ਗਫਲਤ ਵਿੱਚ ਜਿਸ ਤਰ੍ਹਾਂ ਬੰਦਾ ਚਲਾ ਜਾਂਦਾ ਹੈ, ਹਾਂ ਹਾਂ ਮਾਂ ਨੂੰ ਭੁੱਲ ਜਾਂਦਾ ਹੈ। ਹਾਂ ਤੇ ਲੇਕਿਨ ਇੱਕ ਠੋਕਰ ਲੱਗਦੀ ਹੈ ਤੇ ਫਿਰ ਯਾਦ ਆਉਂਦਾ, ਉਹ ਮਾਂ ਮੈਨੂੰ ਤੇ ਲੱਭ ਰਹੀ ਸੀ। ਹੂੰ ਵਾਪਸ ਆਉਂਦਾ ਮਾਂ ਦੀ ਗੋਦ ਵਿੱਚ, ਮਾਂ ਫਿਰ ਪਿਆਰ ਕਰਦੀ ਹੈ। ਲੇਕਿਨ ਕਹਿੰਦਾ ਕਿ ਹੁਣ ਫਿਰ ਅੱਗੋਂ ਇੱਕ ਮਰਹਲਾ ਇਹੋ ਜਿਹਾ ਆ ਜਾਂਦਾ, ਉਹ ਹੁਣ ਹੂੰ ਤੇ ਮੈਂ ਅਗਰ ਸੰਭਲ ਗਿਆ, ਹੂੰ ਅਗਰ ਹੁਣ ਨਾ ਸੰਭਲਿਆ ਹੂੰ ਤੇ ਫਿਰ ਹੁਣ ਮਾਂ ਨੇ ਵੀ ਮੈਨੂੰ ਆਪਣੀ ਪਨਾਹ ਵਿੱਚ ਨਹੀਂ ਲੈਣਾ। ਹੁਣ ਉਹ ਵਕਤ ਆ ਗਿਆ ਕਿ ਹੂੰ ਮੈਂ ਉਹਦਾ ਕਹਿਣਾ ਮੰਨਾਂ ਹੂੰ 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 ਤੇ ਉਹਦੇ ਵਿੱਚ ਹੀ ਉਹਦੀ ਰਜ਼ਾ ਵਿੱਚ ਸ਼ਾਮਲ ਹੋ ਜਾਵਾਂ। ਹਾਂ ਉਹ ਫਿਰ ਇਹੋ ਜਿਹੀ ਉਮਰ ਦਾ ਵਕਤ ਵੀ ਆ ਜਾਂਦਾ ਜਿਸ ਤਰ੍ਹਾਂ ਆਹਿਸਤਾ ਆਹਿਸਤਾ ਇਨਸਾਨ ਨਾਫਰਮਾਨੀਆਂ ਕਰਦਾ ਜਾਂਦਾ ਹੈ, ਹੂੰ ਆਪਣੀ ਰਵਸ਼ ਤੇ ਚੱਲਦਾ, ਤੇ ਫਿਰ ਉਹਨੂੰ ਹਰ ਸਮਝ ਆ ਜਾਂਦੀ ਠੋਕਰਾਂ ਖਾ ਕੇ ਹੂੰ। ਕਿ ਨਹੀਂ ਹੁਣ ਸੰਭਲ ਜਾਣ ਦਾ ਟਾਈਮ ਆ ਗਿਆ ਤੇ ਉਹਨੂੰ ਰਾਜ਼ੀ ਕਰਨਾ ਜ਼ਰੂਰੀ ਹੋ ਗਿਆ। ਬਹੁਤ ਅੱਛੇ ਨਸੀਮ, ਬਹੁਤ ਸੋਹਣੀ ਗੱਲ ਕੀਤੀ ਤੁਸੀਂ। ਤੇ ਸਲਾਮਤ ਰਹੋ, ਜਿਉਂਦੇ ਵਾਸੇ ਰਹੋ। ਮੈਂ ਤੇ ਸਿਰਫ ਇਹ ਚਾਹ ਰਹੀ ਸੀ ਕਿ ਮੈਂ ਤੇ ਪਹਿਲੇ ਨਹੀਂ ਜਨੇਸਰ ਸਾਹਿਬ ਦੀ ਇੱਕ ਦੋ ਕਾਲਸ ਨਹੀਂ ਸੁਣ ਸਕੀ, ਲੇਕਿਨ ਦਿਲ ਚਾਹ ਰਿਹਾ ਸੀ ਕਿ ਇਸ ਮੌਜੂ ਨੂੰ ਅੱਗੇ ਤੁਸੀਂ ਵਸੀਹ ਕਰਦੇ ਤਾਂ ਕਿ ਹੋਰ ਵੀ ਲੋਕਾਂ ਦੀ ਰਾਹ ਸ਼ਾਮਿਲ ਹੁੰਦੀ। ਇਸ ਤੋਂ ਪਹਿਲੇ ਵੈਸੇ ਇੰਨਾ ਅੱਛਾ ਮੌਜੂ ਕਦੀ ਨਹੀਂ ਹੋਇਆ, ਹਾਂ ਹਾਂ ਮੁਕੰਮਲ ਤੌਰ ਤੇ ਗੱਲ ਕਰਨ ਦੀ ਜੋ ਮੌਕਾ ਨਹੀਂ ਹੈ ਹੋ ਹਾਂ ਸਕਿਆ ਹੂੰ ਬਹरहाल, ਹੂੰ लेकिन बहुत खूबसूरत और हम्म, बहुत अच्छा। बहुत मेहरबानी, शुक्रिया। बहुत शुक्रिया। अस्सलाम सलाम, वालेकुम। अल्लाह हाफिज।